ਅਗਲੀ ਗੱਲ ਕਰੀਏ ਗਾਜ਼ਾ ਤੋਂ ਆ ਰਹੀ ਹੈ। ਗਾਜ਼ਾ ਦੇ ਵਿੱਚ ਜਿਹੜੀ ਯੂਐਨ ਬੈਕਡ ਇਨੀਸ਼ੀਏਟਿਵ ਉਹਨਾਂ ਨੇ ਕਿਹਾ ਵੀ ਗਾਜ਼ਾ ਦੇ ਵਿੱਚ ਮੈਨ ਮੇਡ ਫੈਮਿਨ ਇਸ ਟਾਈਮ ਸ਼ੁਰੂ ਜਿਹੜਾ ਉਹ ਹੋ ਚੁੱਕਾ ਤੇ ਕਹਿੰਦੇ ਵੀ ਇਹ ਹੋਰ ਜ਼ਿਆਦਾ ਫੈਲੇਗਾ। ਗਾਜ਼ਾ ਜਿਹੜਾ ਗਾਜ਼ਾ ਪੱਟੀ ਆ ਜੋ ਪੈਲਸਤੀਨ ਦਾ ਇਲਾਕਾ ਮੰਨਿਆ ਜਾਂਦਾ ਜਿਸ ਉੱਤੇ ਇਜ਼ਰਾਈਲ ਨੇ ਹਮਾਸ ਦੇ ਜਿਹੜੇ ਅਕਤੂਬਰ ਦੇ ਹਮਲੇ ਤੋਂ ਬਾਅਦ 'ਚ ਲਗਾਤਾਰ ਆਪਣੇ ਹਮਲੇ ਤੇਜ਼ ਰੱਖੇ ਹੋਏ ਆ। 60,000 ਦੇ ਤਕਰੀਬਨ ਲੋਕ ਉੱਥੇ ਮਰ ਚੁੱਕੇ ਆ ਤੇ ਹੁਣ ਉੱਥੇ ਰਾਸ਼ਨ ਪਾਣੀ ਤੱਕ ਵੀ ਜਿਹੜਾ ਮੁਹੱਈਆ ਹੋਣਾ ਬਹੁਤ ਔਖਾ ਹੋਇਆ ਆ। ਲੋਕਾਂ ਦੇ ਲਈ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸੋ ਭੁੱਖਮਰੀ ਕਹਿੰਦੇ ਵੀ ਇਸ ਟਾਈਮ ਫੈਲ ਰਹੀ ਆ। ਇਹ ਜਿਹੜੀ ਫਰਾਈਡੇ ਨੂੰ ਇਹ ਰਿਪੋਰਟ ਆਈ ਆ ਇੰਟੀਗ੍ਰੇਟਿਡ ਫੂਡ ਸਿਕਿਉਰਿਟੀ ਫੇਜ਼ ਕਲਾਸੀਫਿਕੇਸ਼ਨ। ਉਹਨਾਂ ਨੇ ਕਿਹਾ ਵੀ ਗਾਜ਼ਾ ਗਵਰਨਰੇਟ ਦੇ ਵਿੱਚ ਜਿਸ ਵਿੱਚ ਗਾਜ਼ਾ ਸਿਟੀ ਵੀ ਆਉਂਦੀ ਆ ਉੱਥੇ ਜਿਹੜੀ ਫੈਮਿਨ ਆ ਯਾਨੀ ਕਿ ਭੁੱਖਮਰੀ ਆ ਉਹ ਫੈਲ ਚੁੱਕੀ ਆ। ਕਹਿੰਦੇ ਵੀ ਇਹ ਜਿਹੜੀ ਭੁੱਖਮਰੀ ਦੇ ਵਿੱਚ ਕੋਈ ਕੁਦਰਤੀ ਕਾਰਨ ਨਹੀਂ, ਇਹ ਮੈਨ ਮੇਡ ਜਿਹੜੀ ਉਹ ਬਣਾਈ ਗਈ ਆ ਤੇ ਇਸ ਨੂੰ ਰੋਕਿਆ ਜਾ ਸਕਦਾ ਤੇ ਰਿਵਰਸ ਜਿਹੜਾ ਉਹ ਕੀਤਾ ਸਕਦਾ ਹੈ। ਕਹਿੰਦੇ ਵੀ ਇਸ ਟਾਈਮ ਡਿਬੇਟ ਦਾ ਜਾਂ ਹੈਜ਼ੀਟੇਸ਼ਨ ਦਾ ਵਕਤ ਨਹੀਂ ਆ। ਇਸ ਦੇ ਉੱਤੇ ਤੇਜ਼ੀ ਦੇ ਨਾਲ ਤੁਰੰਤ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਕਹਿੰਦੇ ਵੀ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਇਹ ਸ਼ੱਕ ਸੁਦਾ ਵੀ ਨਹੀਂ ਆ ਵੀ ਇਹ ਚੀਜ਼ ਕਰਕੇ ਇਹ ਜਿਹੜੀ ਭੁੱਖਮਰੀ ਜੋ ਫੈਲ ਰਹੀ ਆ ਉਸ ਨੂੰ ਰੋਕਿਆ ਜਿਹੜਾ ਉਹ ਜਾ ਸਕਦਾ ਆ। ਆਈਪੀਸੀ ਨੇ ਤੁਰੰਤ ਸੀਜ਼ਫਾਇਰ ਜੰਗਬੰਦੀ ਦੀ ਵੀ ਜਿਹੜੀ ਉਹ ਕਾਲ ਦਿੱਤੀ ਆ ਤੇ ਕਹਿੰਦੇ ਵੀ ਟਰੂਸ ਹੋਣੀ ਚਾਹੀਦੀ ਆ। ਉਸ ਤੋਂ ਬਗੈਰ ਹਿਊਮੈਨੀਟੇਰੀਅਨ ਏਡ ਜੋ ਉੱਥੇ ਰਾਸ਼ਨ ਸਮੱਗਰੀ ਜਿਹੜੀ ਉਹ ਚਾਹੀਦੀ ਆ ਉਹ ਗਾਜ਼ਾ ਪੱਟੀ ਤੱਕ ਪਹੁੰਚ ਨਹੀਂ ਸਕੂਗੀ ਤੇ ਇਹਦੇ ਕਰਕੇ ਜਿਹੜੀਆਂ ਮੌਤਾਂ ਹੋਣੀਆਂ ਆ ਭੁੱਖਮਰੀ ਦੇ ਨਾਲ ਉਸ ਨੂੰ ਬਚਾਇਆ ਜਾ ਸਕਦਾ ਹੈਗਾ ਆ ਜੇ ਉੱਥੇ ਹਿਊਮੈਨੀਟੇਰੀਅਨ ਏਡ ਆ ਉਹ ਪਹੁੰਚਾਈ ਜਾ ਸਕੇ। ਸੋ ਤਕਰੀਬਨ 2 ਸਾਲ ਹਰਜੋਤ ਸਿੰਘ ਜੀ ਅਕਤੂਬਰ ਮਹੀਨੇ 'ਚ ਹੋ ਜਾਣੇ ਆ ਗਾਜ਼ਾ ਪੱਟੀ ਦੇ ਵਿੱਚ ਜਿਹੜਾ ਉੱਥੇ ਲੜਾਈ ਜਿਹੜੀ ਉਹ ਛਿੜੀ ਹੋਈ ਨੂੰ ਇਜ਼ਰਾਈਲ ਨੇ ਬਹੁਤ ਵਾਰੀ ਕਹਿੰਦੇ ਵੀ ਰਿਸਟ੍ਰਿਕਟ ਕੀਤਾ ਆ ਜਾਂ ਕੱਟ ਆਫ ਕਰ ਦਿੱਤਾ ਆ ਹਿਊਮੈਨੀਟੇਰੀਅਨ ਏਡ ਨੂੰ ਗਾਜ਼ਾ ਦੇ ਵਿੱਚ ਆਉਣ ਦੇ ਕੋਲੋਂ ਤੇ ਲੋਕ ਕਹਿੰਦੇ ਵੀ ਭੁੱਖ ਦੇ ਨਾਲ ਪਿਆਸ ਦੇ ਨਾਲ ਜਿਹੜੇ ਉਹ ਇਸ ਟਾਈਮ ਉੱਥੇ ਮਰ ਰਹੇ ਨੇ।